ਜੀ ਸੱਜਣੋ ਮੈਂ ਕੋਈ 3-4 ਮਹੀਨੇ ਪਹਿਲੇ ਮੇਰਾ ਦੁਬਈ ਜਾਣਾ ਹੋਇਆ ਸੀ ਤੇ ਤੁਸੀਂ ਪੰਜਾਬੀ ਪ੍ਰਚਾਰ ਤੇ ਵੀਡੀਓ ਦੇਖੀ ਹੋਏਗੀ ਕਿ ਉੱਥੇ ਮੈਂ ਤੁਹਾਨੂੰ ਦਿਖਾਇਆ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਅੰਗੂਠੀ ਜਾਂ ਦੁਨੀਆ ਦੀ ਸਭ ਤੋਂ ਵੱਡੀ 골ਡ ਰਿੰਗ ਉਹ ਸੀ 골ਡ ਮਾਰਕੀਟ ਦੁਬਈ ਦੇ ਅੰਦਰ। ਤੇ ਹਰ ਏਰੀਏ ਦੀ ਇੱਕ ਤੁਸੀਂ ਕਹਿ ਲਓ ਕਿ ਜੁੜਤ ਹੁੰਦੀ ਹੈ। 골ਡ ਦੇ ਨਾਲ ਦੁਬਈ ਦੀ ਜੁੜਤ ਹੈ, ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਲੇਕਿਨ ਇਸ ਵੇਲੇ ਮੈਂ ਖੜਾ ਜੇ ਟਕਸਾਲੀ ਬਾਜ਼ਾਰ ਲਾਹੌਰ ਦੇ ਅੰਦਰ ਤੇ ਇੱਥੇ ਮੈਂ ਇਸ ਵੇਲੇ ਕੋ ਵੇਖਾ ਜੇ ਇਹਨਾਂ ਦਾ ਦੁਕਾਨਦਾਰ, ਇਹਨਾਂ ਦਾ ਇਹ ਦਾਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਖੁੱਸਾ ਹੈ ਉਹ ਹੈ। ਤੇ ਇਹ ਤੁਹਾਨੂੰ ਦਿਖਾ ਪਾਏਗਾ ਕੈਮਰਾਮੈਨ, ਇਹ ਖੁੱਸਾ ਲੱਗਾ ਹੋਇਆ, ਇਹ ਖੁੱਸਾ ਹੈ ਮੀਆਂ ਜੀ ਸ਼ਰਕਪੁਰੀ ਖੁੱਸਾ ਤੇ ਇੱਥੇ ਅੱਜ ਮੁxtਲਿਫ ਜਿਹੜੀਆਂ ਸਿੱਖ ਸੰਗਤਾਂ ਹਨ ਉਹ ਵੀ ਆ ਰਹੀਆਂ ਹਨ, ਉਹ ਵੀ ਇੱਥੇ ਖੁੱਸੇ ਖਰੀਦ ਰਹੇ ਹਨ। ਲੇਕਿਨ ਇਸ ਖੁੱਸੇ ਦੇ ਬਾਰੇ ਖਾਸ ਗੱਲ ਕਰਾਂਗੇ ਇੱਥੋਂ ਜਿਹੜੀ ਸੰਗਤਾਂ ਆਈਆਂ ਹੋਈਆਂ ਉਹਨਾਂ ਦੇ ਨਾਲ। ਤੇ ਸਭ ਤੋਂ ਪਹਿਲੇ ਤੁਹਾਡੀ ਕਰਵਾਉਂਦੇ ਆ ਨਾਲ ਬੈਠੇ ਹੋਏ ਕਿ ਇਹਨਾਂ ਨੂੰ ਇਹ ਕਿੰਜ ਦਾ ਲੱਗ ਰਹੀ ਹੈ। ਇਹ ਦੱਸੋ ਸਰ ਕਿ ਜਿਹੜਾ ਇਹ ਖੁੱਸਾ ਹੈ ਇਹ ਇਹਨਾਂ ਦਾ ਕਲੇਮ ਹੈ ਕਿ ਦੁਨੀਆ ਦਾ ਸਾਰਿਆਂ ਤੋਂ ਵੱਡਾ ਖੁੱਸਾ ਹੈ, ਤੇ ਵੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ? ਮੀਆਂ ਜੀ ਜਿਵੇਂ ਦੱਸ ਰਿਹਾ ਵੀ 60 ਸਾਲ ਹੋ ਗਏ ਨੂੰ ਬਣੇ ਨੂੰ, ਤੇ ਵਾਕਈ ਵੇਖ ਕੇ ਨਾ ਮੇਰਾ ਖਿਆਲ ਦੁਨੀਆ ਦਾ ਮੈਂ ਤਾਂ ਵਾਕਈ ਵੱਡੇ ਤੋਂ ਵੱਡਾ ਖੁੱਸਾ ਇਹ ਦੇਖਿਆ। ਤੇ ਵੇਖ ਕੇ ਨਾ ਬੜਾ ਅਚੰਭਾ ਵੀ ਲੱਗਦਾ, ਕਢਾਈ ਵੀ ਇਹਨਾਂ ਨੇ ਐਸੀ ਕੀਤੀ ਹੈ ਤੇ ਦੇਖ ਕੇ ਮੈਨੂੰ ਨਾ ਜਿਵੇਂ ਇੱਕ ਚਾਹ ਦਾ ਪੈਦਾ ਹੁੰਦਾ ਹੈ ਨਾ, ਵਾਕਈ ਜੀ ਲਾ ਕੇ ਬਣਾਈ ਹੈ ਜੀ ਆਈਟਮ। ਤੇ ਇਹਦੇ ਉੱਤੇ ਮੀਆਂ ਜੀ ਦਾ ਨਾਮ ਨਾ ਵਾਕਈ ਜੁੱਤੀਆਂ ਦੇ ਨਾਂ ਤੇ ਮਸ਼ਹੂਰ ਹੈ। ਜਿਹੜਾ ਕੋਈ ਪੁੱਛਦਾ ਕਿੱਥੋਂ ਨੇ ਜੁੱਤੀ, ਮੀਆਂ ਜੀ ਦੀ ਦੁਕਾਨ ਤੋਂ, ਮੀਆਂ ਜੀ ਦੀ ਦੁਕਾਨ ਤੋਂ। ਅੱਛਾ, ਇਹਦੇ ਅੰਦਰ ਨਾ ਇੱਕ ਹੋਰ ਚੀਜ਼ ਵੀ ਦੇਖਣ ਵਾਲੀ ਹੈ ਕਿ ਪੰਜਾਬ ਦਾ ਕਲਚਰ ਹੈ ਕਿ ਇੱਥੇ ਜਿਹੜੇ ਖੁੱਸੇ ਹਨ ਔਰ ਜੁੱਤੀ ਕਸੂਰੀ ਬੜੀ ਮਸ਼ਹੂਰ ਹੈ, ਖੁੱਸੇ ਬੜੇ ਮਸ਼ਹੂਰ ਹਨ। ਤੇ ਇਹਨੂੰ ਪੰਜਾਬ ਦੇ ਕਲਚਰ ਨਾਲ ਕਿਵੇਂ ਦੇਖਦੇ ਹੋ? ਪੰਜਾਬ ਦੇ ਕਲਚਰ ਨਾਲ ਕਿਵੇਂ ਦੇਖਦੇ ਆ? ਇੱਕ ਤਾਂ ਨਾ ਜਿਵੇਂ ਆਮ ਜੁੱਤੀ ਕਸੂਰੀ ਦੇ ਪੈਰੇ ਕਿਵੇਂ ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਂ ਪੈਰੀ ਨਾ ਪੂਰੀ, ਹਾਏ ਵੇ ਰੱਬਾ ਸਾਨੂੰ ਤੁਰਨਾ ਪਿਆ। ਤੇ ਸਾਡੇ ਭੈਣਾਂ ਨੇ ਵੀ ਆਏ ਜੁੱਤੀ ਕਸੂਰੀ ਲੈਣੀ ਆਏ। ਲਓ ਜੀ, ਇਸ ਖੁੱਸੇ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਅੱਗੇ ਵੀ ਲੈ ਜਾ ਕੁਝ ਹੋਰ ਦੱਸ ਦੇਣ ਜੀ, ਬੈਣ ਜੀ ਉਹਨਾਂ ਤੋਂ ਵੀ ਪੁੱਛਦੇ ਆ। ਹਾਂਜੀ ਦੱਸੋ, ਕੋਈ ਇਹ ਜੁੱਤੀ ਕਸੂਰੀ ਤੇ ਜਿਹੜੇ ਜੁੱਤੀਆਂ ਲੈ ਰਹੇ ਹੋ ਇਹਨਾਂ ਦੇ ਬਾਰੇ ਕੁਝ ਦੱਸੋ ਕਿ ਕਿੰਜ ਦੀਆਂ ਲੱਗਦੀਆਂ? ਇਹ ਤਾਂ ਪਾਕਿਸਤਾਨ ਨਾ ਸਾਨੂੰ ਬੜਾ ਚਾਹ ਹੁੰਦਾ ਜਦੋਂ ਆਨੇ ਆ ਵੀ ਅਸੀਂ ਜੁੱਤੀ ਲੈ ਕੇ ਜਾਈਏ। ਸਾਡੇ ਪੰਜਾਬੀ ਗੀਤ ਵੀ ਗਾਇਆ ਕਿਸੇ ਗਾਇਕਾਰ ਨੇ, ਜੁੱਤੀ ਕਸੂਰੀ ਪੈਂਦੀ ਨਾ ਪੂਰੀ, ਹਾਏ ਵੇ ਸਾਨੂੰ ਤੁਰਨਾ ਪਿਆ। ਤੇ ਕਿੰਨੀਆਂ ਖਰੀਦ ਲਈਆਂ ਜੇ ਜੁੱਤੀਆਂ ਜੀ? ਅਸੀਂ 6 ਕੇ 7 ਜੋੜੇ ਦਾ ਉੱਥੋਂ ਅਨਾਰਕਲੀ ਬਾਜ਼ਾਰ ਚੋਂ ਖਰੀਦ ਲਿਆ ਰਾਤ, ਬਾਕੀ ਹੁਣ ਖਰੀਦਣ ਆਇਆ ਖੁੱਸੇ ਇੱਥੋਂ। ਤੇ ਖਾਸ ਤਾਕੀਦ ਕੀਤੀ ਜਾਂਦੀ ਹੈ ਕਿ ਉੱਥੋਂ ਲੈ ਕੇ ਆਣੀਆਂ ਜੇ ਇਤਨੀਆਂ ਜੁੱਤੀਆਂ? ਰਿਸ਼ਤੇਦਾਰ ਵੀ ਕਹਿ ਦਿੰਦੇ ਨੇ ਵੀ ਉੱਥੋਂ ਦੀ ਜੁੱਤੀ ਮਸ਼ਹੂਰ ਹੈ, ਲੈ ਕੇ ਆਇਓ। ਜੇ ਚੰਗੀ ਚੀਜ਼ ਦੇ ਦੇਣ ਤਾਂ ਐਂ ਹੀ ਸੁਣਿਆ ਵੀ ਇਹਨਾਂ ਦੇ 2 ਦੁਕਾਨਾਂ ਤੇ ਵਧੀਆ ਮਿਲ ਜਾਂਦੀ ਹੈ। ਚਲੋ ਜੀ, ਹੁਣ ਤੁਸੀਂ ਐਕਸਪੀਰੀਅੰਸ ਕਰੋ ਤੇ ਨਾਲ ਅਸੀਂ ਗੱਲ ਕਰ ਰਹੇ ਹਾਂ ਖੁੱਸੇ ਤੇ। ਖੁੱਸਾ ਵੀ ਕੋਈ ਲੈ ਕੇ ਚੱਲੇ ਹੋ ਕਿਸੇ ਲਈ ਜੀ? ਹਾਂਜੀ, ਆ ਸਰਦਾਰ ਜੀ ਲੈਣਗੇ ਸਾਡੇ। ਹਾਂਜੀ ਸਰਦਾਰ ਜੀ, ਹਾਂਜੀ ਤੁਸੀਂ ਕੀ ਲੈ ਕੇ ਚੱਲੇ ਹੋ? ਖੁੱਸਾ ਲੈ ਕੇ ਚੱਲੇ, ਖੁੱਸਾ ਲੈ ਕੇ ਚੱਲੇ ਹੋ ਜੀ। ਇਹ ਖੁੱਸਾ ਤੁਸੀਂ ਦੇਖਿਆ ਪਿੱਛੇ ਖੜਾ ਵਾ, ਇਸ ਤਰ੍ਹਾਂ ਦਾ ਕੋਈ ਵੱਡਾ ਖੁੱਸਾ ਕਿਤੇ ਹੋਰ ਦੇਖਿਆ ਜੀ? ਨਹੀਂ ਦੇਖਿਆ, ਇੰਨਾ ਵੱਡਾ ਖੁੱਸਾ ਨਹੀਂ ਦੇਖਿਆ ਜੀ, ਇੰਨਾ ਵੱਡਾ ਖੁੱਸਾ ਨਹੀਂ ਦੇਖਿਆ। ਨਹੀਂ ਦੇਖਿਆ। ਖੁੱਸਾ ਤਾਂ ਬੜਾ ਪੁਰਾਣੀ ਆਈਟਮ ਹੈ ਜੀ, ਇਹਨੂੰ ਤਕਰੀਬਨ ਕੋਈ ਸਮਝ ਲਓ 500-600 ਸਦੀਆਂ ਹੋ ਗਈਆਂ ਇਹਨਾਂ ਨੂੰ। ਇਹ ਅੱਜ ਦਾ ਨਹੀਂ, ਮੁਗਲਾਂ ਤੋਂ ਵੀ ਬਹੁਤ ਪਹਿਲੇ ਦਾ ਸਾਡੇ ਬੜੀ ਪੁਰਾਣੀ ਆਈਟਮ ਹੈਗੀ। ਤੇ ਬਾਕੀ ਸਾਡਾ ਪੰਜਾਬ ਦਾ ਕਲਚਰ ਹੈ, ਸਾਡੀ ਸਖਾਫਤ ਹੈ, ਅਸੀਂ ਇਹਨੂੰ ਬਾਲ ਰੱਖਿਆ ਹੋਇਆ, ਸਾਡੇ ਵੱਡਿਆਂ ਨੇ ਇਹਨੂੰ ਸ਼ੁਰੂ ਕਰਾਇਆ ਸੀ। ਇਹਦੀ ਤੁਸੀਂ ਅੱਗੇ ਸਵਾਲ ਕੀਤਾ ਜੀ, ਇਹਦੀ ਕੀ ਵਜ੍ਹਾ ਕਿ ਰਸ਼ ਇੱਥੇ ਕਿਉਂ ਹੁੰਦਾ? ਇਹ ਸਾਨੂੰ ਕੰਮ ਵਿਰਸੇ 'ਚ ਮਿਲਿਆ, ਪਿਓ ਦਾਦੇ ਤੋਂ ਨਸਲ ਦਰ ਨਸਲ ਸਾਡਾ ਕੰਮ ਹੈ। ਇਹ ਹਰ ਬੰਦੇ ਦੀ ਵੈਰਾਈਟੀ ਨਹੀਂ ਹੈਗੀ, ਹੁਣ ਲਿਬਰਟੀ ਚਲੇ ਜਾਓ ਨਹੀਂ ਹੈਗਾ, ਅਨਾਰਕਲੀ ਚਲੇ ਜਾਓ ਨਹੀਂ ਹੈਗਾ, ਟੰਗਸਾਲੀ ਕਿਧਰੇ ਇਹ ਬਾਜ਼ਾਰੀ 150 ਦੁਕਾਨ ਹੈ, ਤੁਹਾਨੂੰ ਹਰ ਦੁਕਾਨ 'ਤੇ ਸਾਡੇ ਨਾਲ ਦੀ ਵੈਰਾਈਟੀ ਨਜ਼ਰ ਵੀ ਨਹੀਂ ਆਏਗੀ। ਮੈਂ ਦੇਖ ਰਹੀ ਹਾਂ ਜੀ ਇੱਥੇ ਤੁਹਾਡੇ ਕੋਲ ਜਿਤਨਾ ਰਸ਼ ਹੈ ਔਰ ਕੁਆਲਿਟੀ ਹੈ ਤੇ ਰਸ਼ ਹੈ। ਅੱਛਾ, ਇੱਕ ਹੋਰ ਦੱਸੋ ਕਿ ਉਹ ਖੁੱਸਾ ਲੱਗਿਆ ਹੋਇਆ ਹੈ, ਇਹ ਇਤਨਾ ਵੱਡਾ ਖੁੱਸਾ ਨਹੀਂ ਦੇਖਿਆ, ਔਰ ਜਿਵੇਂ ਕਿ ਦੱਸ ਰਹੇ ਹਨ ਕਿ ਦੁਨੀਆ ਦਾ ਸਾਰਿਆਂ ਤੋਂ ਵੱਡਾ ਖੁੱਸਾ ਹੈ। ਤੇ ਇਹ ਕਦੋਂ ਬਣਿਆ ਤੇ ਇਹਦੇ ਪਿੱਛੇ ਕੀ ਜ਼ੇਨ ਸੀ ਇਹਨੂੰ ਬਣਾਉਣ? ਇਹਦੇ ਜ਼ੇਨ ਇਹ ਸੀ ਕਿ ਮੇਰੇ ਬਾਪੂ ਨੇ, ਮੈਂ ਆਪਣੇ ਬਾਪੂ ਨੂੰ ਸਵਾਲ ਕੀਤਾ ਅੱਜ ਤੋਂ ਛੋਟਾ ਸੀ ਬੱਚਾ ਸੀ ਉਸ ਟਾਈਮ, ਮੈਂ ਕਿਹਾ ਅੱਬਾ ਜੀ ਐਡਾ ਖੁੱਸਾ ਕਦ ਲਈ ਬਣਾਇਆ? ਕਹਿੰਦਾ ਬੇਟਾ ਤੇਰੀ ਦੁਕਾਨ ਦੀ ਇੱਕ ਪਹਿਚਾਣ ਹੋਏਗੀ, ਲੋਕੀ ਪੁੱਛਣਗੇ ਕਿ ਮੀਆਂ ਦੀ ਦੁਕਾਨ ਕਿਹੜੀ ਜਿੱਥੇ ਵੱਡਾ ਖੁੱਸਾ ਲੱਗਾ ਹੋਇਆ, ਔਰ ਮੇਰੀ ਦੁਕਾਨ ਦੀ ਪਹਿਚਾਣ ਹੀ ਗਈ। ਹੁਣ ਇੰਡੀਆ ਤੋਂ ਲੋਕ ਆਉਂਦੇ ਨੇ, ਕੈਨੇਡਾ ਤੋਂ ਆਉਂਦੇ ਨੇ, ਪੂਰੀ ਦੁਨੀਆ ਤੋਂ, ਅਮਰੀਕਾ UK, ਲੇਕਿਨ ਉਹ ਜ਼ੇਨ ਨਹੀਂ ਹੁੰਦਾ ਕਿ ਯਾਰ ਵੱਡੇ ਖੁੱਸੇ ਵਾਲੀ ਦੁਕਾਨ ਮੀਆਂ ਦੀ ਉੱਥੇ ਚਲੇ ਜਾਓ, ਨਿਸ਼ਾਨੀ ਹੈ ਸਾਡੀ। ਤੇ ਉਹਨੂੰ ਬਣੇ ਨੂੰ ਤਕਰੀਬਨ 60 ਸਾਲ ਹੋ ਗਏ ਨੇ। 60 ਸਾਲ? ਔਰ ਇਹਦੇ ਤੇ ਤਕਰੀਬਨ ਕੋਈ 6 ਕਾਰੀਗਰਾਂ ਦੀ ਮਿਹਨਤ ਹੈ। ਕਿਸੇ ਨੇ ਕਢਾਈ ਕੀਤੀ, ਕਿਸੇ ਨੇ ਸਿਲਾਈ ਕੀਤੀ, ਕਿਸੇ ਨੇ ਪਾਤਰਕ ਬਣਾਇਆ, ਹਰ ਬੰਦੇ ਦਾ ਅਲੱਗ। ਕਿੰਨੇ ਟਾਈਮ ਵਿੱਚ ਬਣਿਆ ਸੀ ਇਹਨੂੰ? ਮੈਕਸਿਮਮ ਤਕਰੀਬਨ ਸਮਝ ਲਓ 5 ਸਾਲ ਲੱਗ ਗਏ ਸੀ। 5 ਸਾਲਾਂ ਦੇ ਅੰਦਰ ਸਾਲ ਦੇ ਅੰਦਰ, ਮਤਲਬ ਕਿ ਪਾਰਟ ਟਾਈਮ 'ਚ ਬੰਦਾ ਰਿਹਾ ਨਾ, ਰੈਗੂਲਰ ਨਹੀਂ, ਪਾਰਟ ਟਾਈਮ। ਜਦੋਂ ਕੋਈ ਟਾਈਮ ਮਿਲਿਆ, ਕੋਈ
2-4 ਦਿਨ ਲਾ ਲਏ ਫਿਰ ਛੱਡ ਦਿੱਤਾ। ਤੇ ਇਹਦਾ ਕੋਈ ਇਨਾਮ ਵਗੈਰਾ ਹਕੂਮਤ ਵੱਲੋਂ ਕਿਸੇ ਨੇ ਦਿੱਤਾ ਜਾਂ ਅਜੇ ਤੱਕ ਨਹੀਂ ਨਜ਼ਰ ਪਈ? ਇਨਾਮ ਨਹੀਂ ਇਹਦਾ ਅਸੀਂ ਲਿਖ ਕੇ ਲਾਇਆ ਹੋਇਆ ਸੀ कि जिसको चुस्त उसको मुफ्त, लेकिन किसी को ये साइज पूरा ही नहीं आया, फिर मैंने उतार दी है। ਇਹ ਕਿਹਨੂੰ ਪੂਰਾ ਆਣਾ ਜੀ? ਇਹਦੇ ਤੇ ਤੁਸੀਂ 100 ਖੁੱਸਾ ਬਣਾ ਸਕਦੇ ਜੇ। ਤੇ ਹੁਣ ਤੁਹਾਡੀ ਦੁਕਾਨ ਦੀ ਇਹ ਪਛਾਣ ਹੈ ਕਿ ਇਹ ਖੁੱਸਾ, ਇਹ ਜਿਹੜਾ ਜਿੱਥੇ ਵੱਡਾ ਖੁੱਸਾ ਲੱਗਾ ਹੈ ਉਹ ਮੀਆਂ ਜੀ ਖੁੱਸੇ ਵਾਲੇ ਹਨ। ਤੇ ਫਿਰ ਤੇ ਜਿਤਨੀ ਇੱਥੇ ਤੁਹਾਡੇ ਕੋਲ ਖਲਕਤ ਆਂਦੀ ਹੈ, ਫਿਰ ਤਾਂ ਜੋ ਮਕਸਦ ਸੀ ਉਹ ਪੂਰਾ ਹੋ ਗਿਆ, ਤੁਹਾਨੂੰ ਖੁਸ਼ੀ ਹੁੰਦੀ ਹੈ? ਹਾਂਜੀ ਬਿਲਕੁਲ ਖੁਸ਼ੀ ਕਿਉਂ ਨਹੀਂ ਹੁੰਦੀ। ਹੁਣ ਕੱਲ ਪਰਸੋਂ ਗਾਹਕ ਆਏ ਨੇ, ਕਹਿੰਦੇ ਯਾਰ ਉਹ ਮੀਆਂ ਦੀ ਦੁਕਾਨ ਕਿੱਥੇ, ਜਿੱਥੇ ਵੱਡਾ ਖੁੱਸਾ ਲੱਗਾ ਹੋਇਆ ਉੱਥੇ ਜਾਣਾ। ਕਹਿੰਦਾ ਭਾਵੇਂ ਉਹਨਾਂ ਨੂੰ ਖੁੱਸਾ ਲਾ ਦਿੱਤਾ ਹੋਵੇ, ਕਹਿੰਦਾ ਨਹੀਂ ਉਹਨਾਂ ਨੇ ਖੁੱਸਾ ਲਾਇਆ ਨਹੀਂ, ਉਹ ਪ੍ਰੋਪਰ ਲੱਗਾ ਹੁੰਦਾ। ਤੇ ਉਹ ਸਾਡਾ ਲੱਗਿਆ, ਇਹਨੇ ਲੱਗਾ ਹੀ ਰਹਿਣਾ ਜਦ ਤੱਕ ਅਸੀਂ ਕਰ ਰਹੇ ਕੰਮ, ਇੰਝ ਹੀ ਰਹੇਗਾ। ਚਲੋ ਜੀ, ਖੁੱਸਾ ਲੱਗਿਆ ਰਵੇ ਤੇ ਖੁੱਸੇ ਵਿਕਦੇ ਰਹਿਣ। ਇਹ ਹੈ ਜੀ ਵੱਡੇ ਖੁੱਸੇ ਦੀ ਸਟੋਰੀ ਕਿ ਕਦੋਂ ਬਣਿਆ ਤੇ ਇਹਦੇ ਪਿੱਛੇ ਕੀ ਹਕੀਕਤ ਸੀ।